ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਪਰਮਜੀਤ ਬੋਲ ਰਿਹਾ ਜੀ ਡੇ ਨਾਈਟ ਤੋਂ। ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੀ। ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ। ਮੈਂ ਰੋਜ਼ ਸੁਣਦਾ ਵਾਂ। ਤੇ ਜਿਹੜੇ ਮੈਂਬਰ ਨੇ ਅੱਜ ਕ੍ਰਿਟੀਸਾਈਜ਼ ਕੀਤਾ, ਉਹਨਾਂ ਨੂੰ ਇੱਕ ਵਾਰੀ ਇਹ ਗੱਲ ਕਹਿ ਕੇ ਦੇਖੋ ਕਿ ਜਿੰਨਾ ਕੁਛ ਅਸੀਂ ਤੁਹਾਡੇ ਲਈ ਕਰਦੇ ਆ, ਤੁਸੀਂ ਸਾਡੇ ਲਈ 10 ਮਿੰਟ ਵੀ ਕੱਢ ਕੇ ਦੇਖੋ, ਤੁਸੀਂ ਕਰ ਸਕਦੇ ਕਿ ਨਹੀਂ। ਜਿੰਨੀ ਨੌਲੇਜ ਤੁਸੀਂ ਦਿੰਦੇ ਆ, ਮੇਰਾ ਖਿਆਲ ਆ ਕੋਈ ਵੀ ਰੇਡੀਓ ਵਾਲਾ ਨਹੀਂ ਦਿੰਦਾ। ਬਸ ਇੰਨਾ ਹੀ ਕਹਿਣਾ ਸੀ। ਤੁਸੀਂ ਕੀਪ ਇਟ ਅਪ। ਨੈਗੇਟਿਵਿਟੀ ਨੂੰ ਨਾ ਲਿਆ ਕਰੋ, ਨੈਗੇਟਿਵਿਟੀ ਨੂੰ ਛੱਡ ਦਿਓ। ਜਿਹੜੇ ਲੋਕੀ ਨੈਗੇਟਿਵਿਟੀ ਫੈਲਾਉਂਦੇ ਆ, ਉਹਨਾਂ ਦਾ ਕੰਮ ਹੀ ਨੈਗੇਟਿਵਿਟੀ ਫੈਲਾਉਣਾ ਆ। ਸੋ ਉਹਨਾਂ ਨੂੰ ਰਹਿਣ ਹੀ ਦਿਓ, ਉਹਨਾਂ ਦਾ ਜ਼ਿਕਰ ਹੀ ਨਾ ਕਰਿਆ ਕਰੋ ਤੁਸੀਂ। ਥੈਂਕ ਯੂ ਜੀ। ਸੋ ਬਿਲਕੁਲ ਇਹ ਕੀ ਹੁੰਦਾ ਹੈ ਨਾ ਵੀ ਬਹੁਤ ਜਿਸ ਤਰ੍ਹਾਂ ਆਪਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਉਸ ਟਾਈਮ ਵੀ ਸਾਨੂੰ ਬਹੁਤ ਤੁਸੀਂ ਯਾਰ ਸਵੇਰੇ ਡਰਾਉਣ ਲੱਗ ਪੈਂਦੇ ਆ, ਐਵੇਂ ਹੋਇਆ ਕੁਛ ਨਹੀਂ। ਹੁਣ ਮੈਂ ਦੱਸਿਆ ਨਾ ਵੀ ਅੱਜ ਦੀ ਖਬਰ ਆ ਵੀ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ 1 ਮਿਲੀਅਨ ਲੋਕ ਮਾਰੇ ਜਾ ਚੁੱਕੇ। ਉਹ ਸਾਨੂੰ ਦੋਨਾਂ ਨੂੰ ਕਰੋਨਾ ਹੋਇਆ, ਰਾਜਕਨਵੀਰ ਸਿੰਘ ਨੂੰ ਵੀ ਹੋਇਆ, ਮੈਨੂੰ ਵੀ ਹੋਇਆ। ਸੋ ਅਸੀਂ ਕਿੱਦਾਂ ਕਹੀਏ ਵੀ ਕਰੋਨਾ ਹੈ ਹੀ ਨਹੀਂ ਹੈਗਾ, ਹਨਾ। ਸੋ ਇਹੀ ਗੱਲ ਆ ਵੀ ਹੁਣ ਕਿਉਂ ਨਹੀਂ ਤੁਸੀਂ ਸਮਝਦੇ ਵੀ ਪ੍ਰੋਫਿਟ ਮਾਰਜਨ ਇੰਨੇ ਘਟ ਗਏ। ਜੇ 2 ਸਾਲ ਪਹਿਲਾਂ ਲੋਕ ਟਰੱਕ ਛੱਡ ਕੇ ਭੱਜ ਰਹੇ ਸੀ, ਉਦੋਂ ਵੀ 2-3 ਸਾਲ ਪਹਿਲਾਂ ਰਮਨ ਜੀ ਆਹੀ ਹਾਲ ਸੀ ਨਾ। ਸੋ ਹੁਣ ਉਹ ਸਿਚੁਏਸ਼ਨ ਬਣਦੀ ਜਾ ਰਹੀ ਆ, ਰਾਈਟ ਜੀ। ਆਪਣੇ ਅਗਲੇ ਕੋਈ ਗੱਲ ਏਦਾਂ ਹੁੰਦੀ ਹੈ ਕਿ ਆਪਾਂ ਤਾਂ ਕਹਿ ਸਕਦੇ ਆ, ਦੱਸ ਸਕਦੇ ਆ, ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਹੈ, ਸੁਣਨਾ ਨਾ ਸੁਣਨਾ ਤੁਹਾਡੀ ਆਪਣੀ ਚੋਇਸ ਹੈਗੀ। ਜੀ ਜੀ ਬਿਲਕੁਲ। ਸੋ ਇਹਦੇ ਵਿੱਚ ਆਪਾਂ ਕੋਈ ਉਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਨੂੰ ਮਜਬੂਰ ਕਰ ਰਹੇ ਹਾਂ, ਕਿਸੇ ਨੂੰ ਉਦਾਂ ਕਹਿੰਦੇ ਆ ਬਈ। ਅਸੀਂ ਤਾਂ ਅਗਾਹ ਕਰਦੇ ਹਾਂ ਕਿ ਜੋ ਸਰਕਮਸਟੈਂਸਿਸ ਚੱਲ ਰਹੇ ਹੈਗੇ ਆ, ਜਿੱਦਾਂ ਦੇ ਹਾਲਾਤ ਚੱਲ ਰਹੇ ਹੈਗੇ, ਉਹਦੇ ਹਿਸਾਬ ਨਾਲ ਇੱਕ ਗੱਲ ਕਰੀਦੀ ਕਿ ਅੱਗੇ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਆ। ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਜ਼ਿੰਮੇਵਾਰੀ। ਸੁਰਿੰਦਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੇਰਾ ਸਵਾਲ ਸੀ ਵੀ ਜਿੱਦਾਂ ਟਰੱਕ ਚਲਾਉਂਦੇ ਆ ਤੇ ਨਹੀਂ ਚਲਾਉਂਦੇ, ਹੁਣ ਮਹੀਨਾ ਹੋ ਗਿਆ ਤੇ ਉਹ ਸਾਡੀ ID ਵਰਤੀ ਜਾਂਦੇ ਆ ਬੁੱਕ ਤੇ ਉਹ ਕੱਲ ਨੂੰ ਕੋਈ ਗੱਲਬਾਤ ਹੋ ਜਾਏ, ਸਾਡੇ ਤੇ ਵੀ ਐਕਸ਼ਨ ਆਊਗੀ ਜਾਂ ਨਾ ਹੋਊਗਾ? ਬਿਲਕੁਲ ਜੀ। ਜੀ ਉਹਦੇ ਤੇ ਐਕਸ਼ਨ ਆ ਵੀ ਸਕਦਾ ਆ, ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਕੀ ਕਾਰਵਾਈ ਕਰ ਰਹੇ ਆ, ਕੀ ਹੁੰਦਾ ਤੁਹਾਡੀ ID ਯੂਜ਼ ਕਰਦੇ ਵਕਤ। ਮੈਂ ਇਹਦੇ ਬਾਰੇ ਦੇ ਵਿੱਚ ਡੈਫੀਨੇਟਲੀ ਕੋਈ ਨਾ ਕੋਈ ਸੁਝਾਅ ਜਿਹੜਾ ਆ ਉਹ ਜਲਦੀ ਲੈ ਕੇ ਆਵਾਂਗੇ ਕਿ ਇਹਦੇ ਬਾਰੇ ਦੇ ਵਿੱਚ ਕੀ ਕਰ ਸਕਦੇ ਹੈਗੇ ਆ, ਕਿਉਂਕਿ ਇਹ ਸਿਚੁਏਸ਼ਨ ਬਹੁਤ ਜ਼ਿਆਦਾ ਵਾਈਡ ਸਪਰੈਡ ਹੋਈ ਪਈ ਆ। ਔਰ ਇਹ ਬਹੁਤ ਜ਼ਿਆਦਾ ਜਿਹੜੇ ਕਿਉਂਕਿ ਆਪਣੇ ਟਰੱਕਿੰਗ ਇੰਡਸਟਰੀ ਵਿੱਚ ਨਾ ਡਰਾਈਵਰ ਦੀ ਕਹਿੰਦੇ ਨੇ ਪਲਾਇਨ ਬਹੁਤ ਜ਼ਿਆਦਾ ਹੈ, ਇੱਕ ਕੰਪਨੀ ਦੂਜੀ ਕੰਪਨੀ, ਦੂਜੀ ਕੰਪਨੀ ਤੀਜੀ ਕੰਪਨੀ। ਡਰਾਈਵਰ ਮੂਵ ਆਊਟ ਹੋ ਰਹੇ ਬਹੁਤ ਹੈ ਨਾ, ਉਹਦੇ ਮਤਲਬ ਕਿ ਇੱਧਰ ਉੱਧਰ ਮੂਵ ਹੁੰਦੇ ਆ, ਕਦੀ ਇਸ ਕੰਪਨੀ 'ਚ ਹਾਇਰ ਹੋਏ ਕਦੀ। ਸੋ ਉਹ ਜਿਹੜੇ ਡਰਾਈਵਰ ਇੱਕ ਕੰਪਨੀ 'ਚੋਂ ਲੀਵ ਕਰ ਦਿੰਦਾ, ਆਪਾਂ ਪਹਿਲਾਂ ਵੀ ਬੜੀ ਵਾਰੀ ਗੱਲ ਕਰ ਰਹੇ ਹਾਂ ਇਸ ਚੀਜ਼ ਦੀ ਕਿ ਉਹਦੀ ਜਿਹੜੀ ID ਆ ਉਹ ਸਟਿਲ ਉਸੇ ਕੰਪਨੀ 'ਚ ਚੱਲ ਰਹੀ ਹੁੰਦੀ ਆ ਤੇ ਉਹਨੂੰ ਯੂਜ਼ ਕਰੀ ਜਾਂਦੇ ਆ। ਸੋ ਉਹ ਜਿਹੜੀ ਚੀਜ਼ ਆ ਉਹ ਚੀਜ਼ ਬੜੀ ਵਾਈਡ ਸਪਰੈਡ ਹੈਗੀ ਆ ਤੇ ਇੱਕ ਪਬਲਿਕ ਅਵੇਅਰਨੈਸ ਵੀ ਹੈਗੀ ਆ। ਤੇ ਪਲੱਸ ਇਹਦੇ ਲਈ ਬਾਬਤ ਕੀ ਕੀਤਾ ਜਾਣਾ ਚਾਹੀਦਾ ਹੈਗਾ, ਇਹ ਕੁਛ ਇੱਕ ਅਗਲੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਦੇਖਦੇ ਇਹਦੀ ਬਾਰੇ 'ਚ ਟਰਾਈ ਕਰਕੇ ਕਿ ਕੀ ਕਰ ਸਕਦੇ ਹੈਗੇ ਆ, ਡਰਾਈਵਰ ਨੂੰ ਕੀ ਕਰਨਾ ਚਾਹੀਦਾ ਹੈਗਾ, ਕਿ ਕਿਸ ਹਿਸਾਬ ਦੇ ਨਾਲ ਉਹਨੂੰ ਟੈਕਲ ਕਰਨਾ ਚਾਹੀਦਾ ਇਸ ਇਸ਼ੂ ਨੂੰ, ਕਿਉਂਕਿ ਇਹ ਇੱਕ ਨਹੀਂ ਬਹੁਤ ਕਾਲਸ ਆਉਂਦੀਆਂ ਹੈਗੀਆਂ ਇਸ ਕਿਸਮ ਦੀਆਂ। ਇਹ ਬਿਲਕੁਲ ਰਮਨ ਜੀ ਹੋ ਜਾਣਾ। ਜਿਸ ਤਰ੍ਹਾਂ ਪਿਛਲੇ 2 ਸਾਲ ਆਪਾਂ ਕੋਈ ਪੁਲਿਸ ਵਾਲਾ ਨਹੀਂ ਦੇਖਿਆ ਹਾਈਵੇ ਤੇ ਟਿਕਟਾਂ ਦਿੰਦਾ, ਹੁਣ ਦੇਖੋ ਤੁਸੀਂ ਹਰ 2-4 ਬਲਾਕ ਦੇ ਉੱਤੇ ਟਿਕਟਾਂ ਹੀ ਦੇ ਰਹੇ ਆ। ਪਹਿਲਾਂ ਦੇਖੋ ਸਪਲਾਈ ਡਿਮਾਂਡ ਨੂੰ ਲੈ ਕੇ ਬਹੁਤ ਜ਼ਰੂਰ ਸੀ ਚੀਜ਼ਾਂ ਦੀ, ਤੇ ਹੁਣ ਜਿੱਦਾਂ ਘਟ ਰਿਹਾ ਹੈਗਾ, ਰਿਸੈਸ਼ਨ ਆ ਰਿਹਾ ਹੈਗਾ ਤੇ ਨੈਚੁਰਲੀ ਉਹਨੀ ਇੰਸਪੈਕਸ਼ਨ ਵੀ ਜ਼ਿਆਦਾ ਸ਼ੁਰੂ ਕਰ ਦੇਣੀਆਂ। ਮੈਂ ਕੱਲ ਹੀ ਨਿਊਜ਼ ਪੜ੍ਹਦਾ ਸੀ FMCSA ਨੇ ਇੱਕ ਟੈਕਸਸ ਵੇਸਟ ਜੇਪੁਰ ਲੌਜਿਸਟਿਕ LLC ਕੰਪਨੀ ਆ, ਉਹਨਾਂ ਦਾ ਜਿਹੜਾ ਉਹਨਾਂ ਨੂੰ ਸੀਜ਼ ਕਰ ਦਿੱਤਾ ਆ। 150 ਦੇ ਕਰੀਬ ਉਹਨਾਂ ਦੇ ਟਰੱਕ ਸੀ। ਕਹਿੰਦੇ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਵਾਇਲੇਸ਼ਨਸ ਹੁੰਦੀਆਂ ਸੀ, ਕੰਟਰੋਲ ਸਬਸਟੈਂਸ, ਅਲਕੋਹਲ ਯੂਜ਼, ਟੈਸਟਿੰਗ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਟੈਂਡਰਡਸ ਦੇ ਉੱਤੇ, ਡਰਾਈਵਰ ਕੁਆਲੀਫਿਕੇਸ਼ਨ, ਅਨਸੇਫ ਡਰਾਈਵਿੰਗ, ਆਵਰਸ ਆਫ ਡਰਾਈਵਰ ਸਰਵਿਸ, ਵਹੀਕਲ ਇੰਸਪੈਕਸ਼ਨ, ਰਿਪੇਅਰ, ਮੇਨਟੇਨੈਂਸ। ਇਹਦੇ ਕਰਕੇ ਸੋ ਏਡੀ ਵੱਡੀ ਕੰਪਨੀ ਸੀ, ਉਹਨਾਂ ਨੂੰ ਬੰਦ ਕਰ ਦਿੱਤਾ। ਸੋ ਨੈਚੁਰਲੀ ਜਦੋਂ ਹੁਣ ਜ਼ਿਆਦਾ ਇੰਸਪੈਕਸ਼ਨ ਹੋ ਗਈਆਂ ਤਾਂ ਫਿਰ ਕਈ ਰਗੜੇ ਜਾਊਗੇ। ਜੀ ਜੀ। ਸੋ ਸੁਣਦੇ ਰਹੋ ਜੀ। ਆਉਣ ਵਾਲੇ ਸਮੇਂ 'ਚ ਜਲਦ ਰਮਨ ਜੀ ਤੁਹਾਨੂੰ ਦੱਸਣਗੇ ਵੀ ਜਿਹੜਾ ਖਾਸ ਕਰਕੇ ਉਹ ਡਰਾਈਵਰ ਇੱਕ ਕੰਪਨੀ 'ਚੋਂ ਛੱਡ ਕੇ ਚਲਾ ਗਿਆ ਆ ਤੇ ਜੇ ਉਹਦੀ ID ਯੂਜ਼ ਕੀਤੀ ਜਾ ਰਹੀ ਹੈ ਅਜੇ ਵੀ ਉਹ ਕੀ ਜਿਹੜਾ ਉਹ ਕਰ ਸਕਦੇ ਆ। ਸੋ ਹੁਣ ਤਾਂ ਇਹਦਾ ਮਤਲਬ ਇਹ ਆ ਰਮਨ ਜੀ ਵੀ ELD ਤੇ ਲੋੜ ਹੀ ਨਹੀਂ ਆ। ਆਈਡੀਆਂ ਇੰਨੀਆਂ ਜਿਹੜੀਆਂ ਇਹਨਾਂ ਦੇ ਕੋਲ ਆ ਜਾਂਦੀਆਂ, ਉਹ ਇੱਕ ਦੂਜੇ ਦੀਆਂ ਗਲਤ ਤਰੀਕੇ ਦੇ ਨਾਲ ਹੀ ਵਰਤ ਕੇ ਜਿਹੜਾ ਕੰਮ ਖਿੱਚੀ ਜਾ ਰਹੇ ਆ। ਸੋ ਦੈਟਸ ਰੋਂਗ। ਸੋ ਜਦੋਂ ਫੜ ਹੋਏ ਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ, ਇਹ ਨਾ ਹੋਵੇ ਅਗਲੀ ਖਬਰ ਤੁਹਾਡੀ ਕੰਪਨੀ ਵਾਲੀ ਕਿਤੇ ਜਿਹੜੀ ਉਹ ਕਿਸੇ ਦੀ ਬਣ ਜਾਵੇ। ਜੀ ਰਮਨ ਜੀ।
ਜੀ ਬਿਲਕੁਲ, ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਨਾ, ਇਹ ਬਹੁਤ ਹੀ ਮਤਲਬ ਕਿ ਡਾਇਰ ਜੀ ਸਿਚੁਏਸ਼ਨ ਬਣੀ ਹੋਈ ਆ ਕਿ ਤੁਸੀਂ ਯਾਰ ਇੱਕ ਬੰਦਾ ਚਲਾ ਗਿਆ, ਐਂਡ ਇਟਸ ਵੈਰੀ ਇਲੀਗਲ ਕਿ ਤੁਸੀਂ ਕਿਸੇ ਦੀ ਆਈਡੀ ਬੇਸਿਕਲੀ ਤੁਸੀਂ ਇੱਕ ਹਿਸਾਬ ਦੇ ਨਾਲ ਜਿੱਦਾਂ ਕ੍ਰੈਡਿਟ ਹੈ ਤੁਸੀਂ ਯੂਜ਼ ਕਰ ਰਹੇ ਕਿਸੇ ਦਾ, ਸੋ ਸਟੀਲ ਕਰ ਰਹੇ ਆ ਇਨਫੋਰਮੇਸ਼ਨ ਮਤਲਬ ਕਿ ਫਰਾਡ ਹੈਗਾ ਆ, ਇਟਸ ਅ ਬਿਗ ਕ੍ਰਾਈਮ। ਸੋ ਜੇ ਕੋਈ ਵੀ ਇਦਾਂ ਦੀ ਚੀਜ਼ ਕਰ ਰਿਹਾ ਹੈਗਾ, ਪਲੀਜ਼ ਨਾ ਕਰੋ, ਕਿਉਂਕਿ ਇਹ ਚੀਜ਼ ਜਿਹੜੀ ਆ ਤੁਹਾਨੂੰ ਅਲਟੀਮੇਟਲੀ ਇਹ ਚੀਜ਼ ਜਿਹੜੀ ਆ ਇਹ ਬਹੁਤ ਤੁਹਾਨੂੰ ਜਿਹੜਾ ਆ ਉਹਦਾ ਅਸਰ ਕਰੂ। ਜੀ ਸੁਖਦੇਵ ਜੀ, ਹੈਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਮੈਂ ਕਮੈਂਟ ਕਰਨੇ ਦੋ ਤਿੰਨ ਤਾਂ ਤੁਸੀਂ ਕਹਿੰਦੇ ਨਾ ਜਿਹੜਾ ਆਇਲ ਮਤਲਬ ਕਹਿੰਦੇ ਪ੍ਰੋਡਕਸ਼ਨ ਇਹਨਾਂ ਨੇ ਡੈਮੋਕ੍ਰੇਟ ਤੇ ਬੰਦ ਕਰਤੀ ਸੀਗੀ, ਤੇ ਹੁਣ ਇਹ ਕਹਿੰਦੇ ਆ ਵੀ ਤੁਸੀਂ ਆਇਲ ਕਰੋ, ਸ਼ੁਰੂ ਕਰੋ ਅਮਰੀਕਾ ਵਿੱਚ। ਤੁਹਾਨੂੰ ਇਹ ਰਿਅਲਾਈਜ਼ ਕਰਨਾ ਚਾਹੀਦਾ ਕਿ ਜਿਹੜੀ ਆਇਲ ਪ੍ਰੋਡਕਸ਼ਨ ਹੈ ਨਾ, ਇਹ ਕੋਈ ਖੇਲ ਨਹੀਂ ਹੈ ਜਿੱਦਾਂ ਕਿ ਸਮੋਸਿਆਂ ਦੀ ਰੇਹੜੀ ਲਾਈ ਹੋਵੇ ਤੇ ਹੁਣ ਗਵਰਨਮੈਂਟ ਅਗੇਂਸਟ ਹੈ ਤੇ ਰੇਹੜੀ ਸਪੋਰਟਸ ਪਾ ਲਈ ਹੈ ਤੇ ਕੱਲ ਨੂੰ ਉਹ ਕਹਿਣ ਵੀ ਚਲੋ ਆਇਲ ਪ੍ਰੋਡਿਊਸ ਕਰੋ, ਰੇਹੜੀ ਕੱਢੀ ਤੇ ਰਸਤੇ ਲਾ ਲਈ। ਤੁਸੀਂ ਜਦੋਂ ਪਾਲਿਸੀਆਂ ਬਣਾਉਂਦੇ ਆ ਕਿ ਵੀ ਅਸੀਂ ਆਇਲ ਤੁਹਾਨੂੰ ਨਹੀਂ ਪ੍ਰੋਡਿਊਸ ਕਰਨ ਦੇਣਾ ਆ, ਜਿਹੜਾ ਕਿ ਡੈਮੋਕ੍ਰੇਟ ਦਾ ਪਾਲਿਸੀ ਰਹੀ ਹੈ ਬਹੁਤ ਸਾਲਾਂ ਤੋਂ, ਜਿੰਨੀਆਂ ਮਤਲਬ ਆਇਲ ਕੰਪਨੀਆਂ ਸੀਗੀਆਂ ਉਹਨਾਂ ਨੇ ਆਪਣੇ ਰਿਗ ਬੰਦ ਕਰਤੇ, ਕਿੰਨੀਆਂ ਨੇ ਵੇਚਤੇ ਚਲੇ ਗਏ, ਤੇ ਹੁਣ ਜੇ ਉਹ ਕਹਿੰਦੇ ਵੀ ਤੁਸੀਂ ਪ੍ਰੋਡਿਊਸ ਕਰੋ, ਉਹਨੂੰ ਸਾਲ ਲੱਗ ਜਾਂਦਾ ਰਿਗ ਨੂੰ ਰੈਕਟ ਕਰਨ ਵਾਸਤੇ, ਜਿੱਥੇ ਵੀ ਰੈਕਟ ਕਰਨੀ ਆ ਜੀ। ਅੱਜ ਸਵੇਰ ਦੀ ਖਬਰ ਆ, ਅਲਾਸਕਾ ਚ 1 ਮਿਲੀਅਨ ਸਕੁਅਰ ਮਾਈਲਸ ਦੀ ਜਿਹੜੀ ਆਇਲ ਪ੍ਰੋਡਕਸ਼ਨ ਸੀਗੀ, ਇਹਨਾਂ ਨੇ ਲਾਇਸੈਂਸ ਦਿੱਤੇ ਹੋ ਸੀਗੇ, ਉਹ ਬੈਨ ਕਰਦੇ ਆ। ਸਵੇਰ ਦੀ ਗੱਲ ਆ ਜਿਹੜੀ, ਤੇ ਹੁਣ ਇਹ ਮਤਲਬ ਇਹ ਤੁਸੀਂ ਕਹਿੰਦੇ ਆ ਕਿ ਪ੍ਰਾਈਜ਼ਾਂ ਵਧੀਆ ਆ, ਜਿਹੜੀ ਕੰਪਨੀਆਂ ਫਾਇਦਾ ਬਣਾ ਰਹੀਆਂ ਆ, ਉਹ ਗੱਲ ਹੈ ਕਿ ਜਿਹੜੇ ਹੁਣ ਹੈਗੇ ਉਹ ਫੇਕ ਵਗੈਰਾ ਹੈਗੀ ਆ, ਰਸ਼ੀਆ ਵਗੈਰਾ ਹੈਗੀ ਆ, ਉਹਨਾਂ ਨੇ ਆਪਣੀ ਆਇਲ ਪ੍ਰੋਡਕਸ਼ਨ ਇੰਕਰੀਜ਼ ਨਹੀਂ ਕੀਤੀ। ਉਹ ਕਹਿੰਦੇ ਜੀ ਇੰਕਰੀਜ਼ ਨਹੀਂ ਕਰਨੀ ਹੈ, ਉਹਦੇ ਕਰਕੇ ਡਿਮਾਂਡ ਜਾਸਤੀ ਆ, ਆਇਲ ਘੱਟ ਆ, ਪ੍ਰਾਈਜ਼ਾਂ ਵਧੀਆ ਆ। ਤੇ ਹੁਣ ਜੇ ਪ੍ਰਾਈਜ਼ਾਂ ਵਧੀਆ ਆ, ਜਿਹੜੇ ਆਪਣਾ ਆਇਲ ਕੰਪਨੀਆਂ ਹੈਗੀਆਂ ਆਪਣਾ ਫਾਇਦਾ ਬਣਾ ਰਹੀਆਂ ਆ। ਪਰ ਸੁਖਦੇਵ ਜੀ, ਅਮਰੀਕਾ ਤਾਂ ਉਹਦੇ ਤੋਂ ਨਹੀਂ ਨਾ ਤੇਲ ਲੈਂਦਾ ਸਾਰਾ, ਰੂਸ ਤੋਂ। ਰੂਸ ਨੇ ਚਾਹੇ ਨਹੀਂ ਆਇਲ ਪ੍ਰੋਡਕਸ਼ਨ ਵਧਾਈ, ਉਹਦਾ ਤਾਂ ਕੁਝ ਪਰਸੈਂਟ ਜਿਹੜਾ ਰੂਸ ਦੇ ਤੇਲ ਦੇ ਉੱਤੇ ਅਮਰੀਕਾ ਨਿਰਭਰ ਆ, ਬਾਕੀ ਤੇਲ ਦੇ ਉੱਤੇ ਤਾਂ ਉਹ ਤਾਂ ਉਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ ਹੈਗਾ ਨਾ। ਸੋ ਕੱਲਾ ਰੂਸ ਨੂੰ ਕਹਿ ਕੇ ਨਹੀਂ ਨਾ ਆਪਾਂ ਜਿਹੜਾ ਸਾਰ ਸਕਦੇ। ਡੈਫੀਨੇਟਲੀ ਪਾਲਿਸੀਜ਼ ਦੇ ਵਿੱਚ ਇਹਨਾਂ ਦੀ ਘਾਟ ਆ, ਕਮਜ਼ੋਰੀ ਆ ਇਹਦੇ ਵਿੱਚ। ਜੀ ਅਸਲਦੇਵ ਭਾਜੀ ਵੀ ਸਹੀ ਦੱਸ ਰਿਹਾ। ਦੇਖੋ ਪਹਿਲਾਂ ਤਾਂ ਕੀਸਟੋਨ ਐਕਸਐਲ ਪਾਈਪਲਾਈਨ ਇਹਨਾਂ ਨੇ ਮਾਰਿਆ, ਫਿਰ ਕੈਨੇਡਾ ਟੂ ਮਿਸ਼ੀਗਨ ਐਨਬ੍ਰਿਜ ਲਾਈਨ ਜਿਹੜੀਆਂ 5 ਪਾਈਪਲਾਈਨ ਆ ਉਹ ਪਲੱਗ ਕੀਤੀਆਂ, ਫਿਰ ਲੀਜ਼ਸ ਜਿਹੜੀਆਂ ਸੀ ਅਨਵਰ ਦੇ ਨਾਲ ਇਹ ਇਹਨਾਂ ਨੇ ਹਾਲਟ ਕੀਤੀਆਂ, ਫਿਰ ਆਇਲ ਤੇ ਗੈਸ ਲੀਜ਼ਸ ਜਿਹੜੀਆਂ ਫੈਡਰਲ ਲੈਂਡ ਦੇ ਉੱਤੇ ਉਹ ਬੰਦ ਕੀਤੀਆਂ, ਮੈਥਲਨ ਟੈਕਸ ਇਹ ਲਾਇਆ ਜਿਹੜਾ ਕੋਸਟ ਬਿਲੀਅਨਸ ਆਫ ਡਾਲਰ ਲੱਗਦਾ ਆ, ਤੇ ਫਿਰ ਇਹ ਤੋਂ ਬਿਨਾਂ ਇਹਨਾਂ ਨੇ ਆਇਲ ਕੰਪਨੀਆਂ ਨੂੰ ਡੀਫੰਡ ਕਰਨ ਲਈ ਪ੍ਰੈਸ਼ਰਾਈਜ਼ ਕੀਤਾ ਜਿਹੜੇ ਉਹਨਾਂ ਦੇ ਫਾਈਨਾਂਸਰਸ ਹੈਗੇ ਆ। ਸੋ ਅਸਰ ਤਾਂ ਇੱਥੇ ਵੀ ਪਿਆ ਹੈਗਾ ਬਿਲਕੁਲ ਜੀ। ਮਤਲਬ ਜਿਹੜੀ ਤੁਸੀਂ ਗੱਲ ਕਹੀ ਆ, ਬੇਸਿਕਲੀ ਕੀ ਆ, ਜਿਹੜਾ ਆਪਾਂ ਅਮਰੀਕਾ ਵੀ ਆਇਲ ਪ੍ਰੋਡਿਊਸ ਕਰਦਾ ਆ ਨਾ, ਉਹ ਇੱਕ ਜੁਆਇੰਟ ਮਤਲਬ ਕਿਤੇ ਜਾਂਦਾ ਹੈ ਕਿਤੇ ਬਿਗ ਪੂਲ ਵਿੱਚ, ਉੱਥੋਂ ਫਿਰ ਕੰਪਨੀਆਂ ਬਾਹਰ ਨੂੰ ਵੇਚਦੀਆਂ ਆ। ਹੁਣ ਜੇ ਆਇਲ ਪ੍ਰੋਡਕਸ਼ਨ ਘਟੇ ਗਈ ਆ ਤੇ ਪ੍ਰਾਈਸ ਤਾਂ ਵਧਣੀ ਆ ਆਇਲ ਦੀ। ਜੇ ਅਮਰੀਕਾ ਆਇਲ ਪ੍ਰੋਡਿਊਸ ਕਰਦਾ ਰਹਿੰਦਾ, ਜਿਹੜੀ ਥੋੜੀ ਪੂਲ ਸੀਗਾ ਉਹਦੇ ਵਿੱਚ ਇਹਨਾਂ ਨੇ ਅਮਰੀਕਾ ਨੇ ਆਪਣਾ ਕੰਟਰੀਬਿਊਸ਼ਨ ਕਰਨੀ ਸੀਗੀ ਤੇ ਪ੍ਰਾਈਜ਼ਾਂ ਘੱਟ ਆਣੀਆਂ ਸੀਗੀਆਂ। ਉਹ ਪੇਕ ਕਹਿੰਦੀ ਆ ਕਿਸੇ ਪ੍ਰਾਈਜ਼ਾਂ ਨਹੀਂ, ਕਿਸੇ ਆਇਲ ਪ੍ਰੋਡਕਸ਼ਨ ਨਹੀਂ ਇੰਕਰੀਜ਼ ਕਰਨੀ, ਕੱਲਾ ਜੋ ਕਰਨਾ ਤੁਸੀਂ। ਸੋ ਬੇਸਿਕਲੀ ਇਹਨਾਂ ਦਾ ਆਪਣਾ ਕਸੂਰ ਗਵਰਨਮੈਂਟ ਦਾ। ਸੈਕੰਡਲੀ, ਤੁਸੀਂ ਅੱਜ ਹੁਣੀ ਮਤਲਬ ਆਪਣੇ ਭਾਜਣਾ ਨੇ ਕਿਹਾ ਹੁਣੀ ਕਿ ਜਿਹੜੇ ਇਹ ਬੰਦੇ ਕੋਵਿਡ ਨਹੀਂ ਟ੍ਰੀਟ ਕਰਦੇ, ਕਿ ਸਦਾਈ ਇਹ ਕਮੈਂਟ ਕਰਦੇ ਰਹਿੰਦੇ ਆ, ਤੁਸੀਂ ਇਹ ਨਹੀਂ ਭੁੱਲਦੇ ਕਿ ਜਿਹੜੇ ਆਪਣੀ ਕੋਵਿਡ ਸੀਗੀ ਨਾ, ਪੋਲੀਟਿਕਸ ਵੀ ਹੋ ਗਈ ਸੀ ਇਹਦੇ ਵਿੱਚ। ਹੁਣ ਤੁਸੀਂ ਰਿਓਟਰ ਦੀ ਰਿਪੋਰਟ ਪੜ੍ਹੇ ਹੋ, ਇੱਕ ਉਹਨਾਂ ਦੇ ਜਰਨਲਿਸਟ ਨੇ ਆਪਣੀ ਇੰਟਰਨਲ ਮੈਮੋ ਕਿ ਜਿਹੜੀਆਂ ਕੋਵਿਡ ਦੀਆਂ ਡੈਥ ਇਹਨਾਂ ਨੇ ਰਿਪੋਰਟ ਕੀਤੀਆਂ ਨਾ, ਉਹ ਕੋਈ ਗਰੰਟੀ ਨਹੀਂ ਹੈ ਕਿ ਉਹ ਸਾਰੀਆਂ ਕੋਵਿਡ ਨਾਲ ਮਰੇ ਆ। ਜੇ ਕੋਈ ਹਾਰਟ ਅਟੈਕ ਨਾਲ ਮਰੇ ਆ ਤਾਂ ਕੋਵਿਡ, ਕੋਈ ਐਕਸੀਡੈਂਟ ਨਾਲ ਮਰੇ ਆ ਤਾਂ ਕੋਵਿਡ। ਮਤਲਬ ਉਹ ਪੋਲੀਟਿਕਸ ਵਾਸਤੇ ਇਹਨਾਂ ਨੇ ਵਧਾਈ ਸੀਗੀ, ਨੋ ਡਾਊਟ ਅਬਾਊਟ ਦੈਟ। ਕੱਲ ਲਾਸਟ ਵੀਕ ਬੇਟਸ ਨੇ ਕਿਹਾ, ਬੇਟਸ ਦੀ ਤੁਹਾਨੂੰ ਬਹੁਤ ਯਕੀਨ ਹੈ ਨਾ ਮਾਈਕਰੋਸਾਫਟ ਵਾਲਾ, ਉਹਨੇ ਕਿਹਾ ਕਿ ਜਿਹੜੀ ਇਹ ਕੋਵਿਡ ਹੈ ਨਾ, ਇਟ ਇਜ਼ ਜਸਟ ਅਨਦਰ ਫਲੂ। ਓਕੇ, ਹੁਣ ਕਹਿ ਰਿਹਾ 2 ਸਾਲਾਂ ਦੇ ਬਾਅਦ। ਭਾਜੀ ਠੀਕ ਆ, ਆਪਾਂ ਅੱਜ ਟਰੱਕਿੰਗ ਦਾ ਸ਼ੋਅ ਕਰਦੇ ਆ। ਬਿਲ ਗੇਟਸ ਨੂੰ ਕੱਲ ਕੋਵਿਡ ਹੋ ਕੇ ਹਟਿਆ, ਕੱਲੇ ਹੋਇਆ। ਸੋ ਆਪਾਂ ਇਹਦੇ ਤੇ ਫੇਰ ਕਿਸੇ ਵੇਲੇ ਡਿਸਕਸ ਕਰਾਂਗੇ। ਅੱਜ ਆਪਾਂ ਟਰੱਕਿੰਗ ਤੇ ਕਰ ਰਹੇ ਹਾਂ। ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ।
ਜੀ ਮਿਹਰਬਾਨੀ ਜੀ। ਸੋ ਰਾਜਕਿਰਨ ਆਪਣੀ ਜਿਹੜੀ ਆ ਗੱਲ ਕਰ ਰਹੇ ਕਿ ਕੰਪਲਾਇੰਸ ਦੀ ਗੱਲ ਚੱਲ ਰਹੀ ਸੀਗੀ, ਆਪਾਂ ਉਹਦੇ ਤੇ ਆਉਣੇ ਆ। ਹਿਊਸਟਨ ਬੇਸਡ ਕੰਪਨੀ ਹੈਗੀ ਜੈਪੁਰ ਲੌਜਿਸਟਿਕਸ, ਜਿਹੜੀ ਆ ਕਿ ਜਿਹਨੂੰ ਫੈਡਰਲ ਮੋਟਰ ਸੇਫਟੀ ਫੈਡਰਲ FMCSA ਨੇ ਉਹਨੂੰ ਆਪਣਾ ਇਮੀਨੈਂਟ ਹੈਜ਼ਰਡ ਕਰਾਰ ਦਿੱਤਾ ਹੈ ਤੇ ਉਹਨੂੰ ਬੰਦ ਕਰਨ ਨੂੰ ਕਿਹਾ। ਆਪਣੇ ਜਿਹੜੇ ਸਾਰੇ ਮੈਂ ਨਾਮ ਲਿਆ ਸੀ ਕੰਪਨੀ ਦਾ। ਹਾਂ, ਸੋ ਇਹ ਜਿਹੜੀ ਮਤਲਬ ਕਿ ਇਹਦੀ ਕੰਪਨੀ ਬਿਲਕੁਲ ਜਿਹੜੀ ਆਪਣੀ ਡਰੱਗ ਐਂਡ ਅਲਕੋਹਲ ਯੂਜ਼ ਟੈਸਟਿੰਗ ਉਹਦੀ ਬਿਲਕੁਲ ਇਹਨੇ ਧੱਜੀਆਂ ਉਡਾਤੀਆਂ। ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇ ਸਟੈਂਡਰਡ ਦਾ ਡਰਾਈਵਰ ਐਪਲੀਕੇਸ਼ਨ ਦੀਆਂ ਧੱਜੀਆਂ ਉਡਾਤੀਆਂ। ਅਨਸੇਫ ਡਰਾਈਵਿੰਗ, ਆਵਰਸ ਆਫ ਸਰਵਿਸ, ਵਹੀਕਲ ਇੰਸਪੈਕਸ਼ਨ, ਰਿਪੇਅਰ, ਮੇਨਟੇਨੈਂਸ। ਮਤਲਬ ਕੀ ਕਹਿਣ ਦਾ ਕਿ ਮੈਂ ਇਹਦੀ ਡੀਟੇਲ ਪੜ੍ਹਦਾ ਸੀਗਾ, ਕੋਈ ਵੀ ਚੀਜ਼ ਉਹਨੇ ਕੰਮ ਦੀ ਸਿੱਧੀ ਨਹੀਂ ਕੀਤੀ। ਮਤਲਬ ਕਿ ਇੱਕ ਵੀ ਚੀਜ਼ ਜਿਹੜੀ ਆ, ਤੇ ਜਿਹੜੀਆਂ ਇਸ ਵੇਲੇ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਕਈ ਕੰਪਨੀਆਂ ਜਿਹੜੀਆਂ ਨਾ ਉਹ ਇਸੇ ਹੀ ਹਿਸਾਬ ਦੇ ਨਾਲ, ਇਸੇ ਹੀ ਢੰਗ ਦੇ ਨਾਲ ਉਹ ਆਪਰੇਟ ਕਰਦੀਆਂ ਹੈਗੀਆਂ। ਸੋ ਬੀ ਕੇਅਰਫੁਲ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਮਹਿੰਗੀਆਂ ਪੈ ਸਕਦੀਆਂ। ਜੀ ਬਲਵਿੰਦਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਇੱਕ ਸੁਝਾਅ ਹੀ ਆ, ਜਿਸ ਤਰ੍ਹਾਂ ਨਾ ਮੈਂ ਇੰਗਲੈਂਡ 'ਚ ਰਹਿ ਗਿਆ। ਇੰਗਲੈਂਡ ਦੇ ਵਿੱਚ ਜਦੋਂ ਡਰਾਈਵਰ ਨੇ ਸੀਟ ਤੇ ਬਹਿਣਾ, ਆਪਣਾ ਲਾਇਸੈਂਸ ਉੱਪਰ ਸਾਹਮਣੇ ਮੱਥੇ ਤੇ ਲੱਗੀ ਆ ਇੱਕ ਕੈਲਕੂਲੇਟਰ ਜਿਹਾ ਲੱਗਾ, ਉਹਦੇ ਵਿੱਚ ਲਾਇਸੈਂਸ ਪਾਓ ਤੇ ਤੁਹਾਡੀ ਸ਼ਿਫਟ ਚਾਲੂ ਹੋ ਗਈ। ਜਦੋਂ ਤੁਸੀਂ ਉਤਰਨਾ, ਦੂਜੇ ਜਿੰਨੇ ਵੀ ਬਹਿਣਾ ਲਾਇਸੈਂਸ ਆਪਣਾ ਕੱਢ ਲਓ ਤੇ ਆਪਣੀ ਪਰਚੀ ਨਾਲ ਹੀ ਤੁਹਾਡੀ ਨਿਕਲ ਆਉਣੀ ਵੀ ਕਿੰਨੇ ਘੰਟੇ ਜਿਹੜਾ ਇਹ ਕੀ ਹਿਸਾਬ ਕਿਤਾਬ ਆ। ਦੂਜੇ ਨੇ ਬਹਿਣਾ, ਉਹ ਕੰਮ ਨਹੀਂ ਹੋ ਸਕਦਾ। ਇਹੋ ਤੁਹਾਨੂੰ ਸੁਝਾਅ ਸੀ, ਅੱਗੇ ਤੁਹਾਨੂੰ ਪਤਾ ਹੋਊਗਾ ਜੀ। ਬਸ ਜੀ ਉਧਰ ਨੂੰ ਕੰਮ ਚੱਲ ਰਿਹਾ ਹੈਗਾ। ਇਸ ਵੇਲੇ ਜਿਹੜੇ ਟਰੱਕ ਹੈਗੇ ਆ ਉਹਨਾਂ ਦੀ ਇਲੈਕਟ੍ਰੋਨਿਕ ID ਜਿਹੜੀ ਆ ਉਹ ਬਣ ਰਹੀ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰੋਨਿਕ ID ਹੋ ਜਾਣੀ ਆ ਟਰੱਕਾਂ ਦੀ। ਸੋ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਅਲਟੀਮੇਟਲੀ ਅਸੀਂ ਗਵਰਨਮੈਂਟ ਨੂੰ ਉਧਰ ਨੂੰ ਪ੍ਰੈਸ਼ਰਾਈਜ਼ ਕਰ ਦਿੰਦੇ, ਪੁਸ਼ ਕਰ ਦਿੰਦੇ ਆ ਕਿ ਇਹ ਚੀਜ਼ਾਂ ਕੀਤੀਆਂ ਜਾਣ, ਕਿਉਂਕਿ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਉਹਦੇ ਹਿਸਾਬ ਦੇ ਨਾਲ ਤਾਂ ਇਦਾਂ ਦੀ ਕੋਈ ਚੀਜ਼ ਹੋਣੀ ਚਾਹੀਦੀ ਹੈ। ਔਰ ਹੈਗੀ ਆ ਬਿਲਕੁਲ ਇਹ ਹੋਣਾ ਹੀ ਆ। ਆਪਣੇ ਰਮਨ ਜੀ ਅੱਜ ਤੋਂ 30 ਸਾਲ ਪਹਿਲਾਂ ਜਦੋਂ ਕੰਪਨੀਆਂ 'ਚ ਕਈ ਕੰਮ ਕਰਦੇ ਹੋਣੇ ਲੋਕ, ਉਹਨਾਂ ਨੂੰ ਪਤਾ ਆ ਵੀ ਕਿਸ ਤਰ੍ਹਾਂ ਜਦੋਂ ਤੁਸੀਂ ਜਾਂਦੇ ਸੀ ਤੁਸੀਂ ਹੱਥ ਨਾਲ ਆਪਣਾ ਟਾਈਮ ਕਾਰਡ ਭਰਦੇ ਸੀ, ਫਿਰ ਉਹਨਾਂ ਨੇ ਸਕੈਨਰ ਲਾਤੇ, ਤੁਸੀਂ ਆਪਣੀ ID ਸਕੈਨ ਕਰੋ, ਜਦੋਂ ਤੁਸੀਂ ਐਂਟਰ ਕੀਤਾ ਉਹਨਾਂ ਨੂੰ ਬਸ ਰਿਕਾਰਡ ਹੋ ਗਿਆ ਕਿੰਨੇ ਮਿੰਟ ਤੇ ਹੋਏ ਆ, ਬ੍ਰੇਕ ਤੇ ਜਾਣਾ ਤਾਂ ਰਿਕਾਰਡ ਹੋ ਗਿਆ, ਐਂਟਰ ਹੋਣਾ ਤਾਂ ਰਿਕਾਰਡ ਹੋ ਗਿਆ। ਸੋ ਇਹ ਅਲਟੀਮੇਟਲੀ ਜਾਣਾ, ਜਿਸ ਤਰ੍ਹਾਂ ਮੈਂ ਦੱਸਿਆ ਨਾ ਵੀ ਸਪਲਾਈ ਡਿਮਾਂਡ ਕਰਕੇ ਪਿਛਲੇ 2 ਸਾਲ ਕਰੋਨਾ ਕਰਕੇ ਬਹੁਤ ਪ੍ਰੋਬਲਮ ਸੀ ਵੱਡੀ। ਸਾਰੇ ਨਹੀਂ ਜਿਹੜੇ ਆਪਣੇ ਲਾਜ਼ ਆ ਉਹ ਲੀਨੀਅਟ ਕਰਤੇ ਸੀ। ਅਲਟੀਮੇਟਲੀ ਇਹ ਇਹਨਾਂ ਨੇ ਹੁਣ ਸਟ੍ਰਿਕਟ ਹੋਣਾ ਹੀ ਹੋਣਾ ਹੈਗਾ ਜੀ। ਥੈਂਕ ਯੂ ਜੀ। ਗਗਨਪਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਫਤਿਹ ਜੀ। ਬਾਬਾ ਜੀ, ਮੈਂ ਆਪ ਜੀ ਨੂੰ ਦੱਸਣਾ ਸੀਗਾ, ਜਿਹੜੀ ID ਯੂਜ਼ ਕਰਦੇ ਆ ਨਾ, ਉਹ ਆਪਾਂ ਜਿਹੜੀ ਕੰਪਨੀ ਦੀ ID ਯੂਜ਼ ਕਰਦੇ ਆ ਉਹਨੂੰ ਕਾਲ ਕਰਕੇ ਆਪਣਾ ਅਕਾਊਂਟ ਆਪਾਂ ਡਿਲੀਟ ਕਰਾ ਸਕਦੇ ਹਾਂ ਜੀ। ਉਹ ਬਾਹਲਾ ਔਖਾ ਨਹੀਂ ਆ। ਅਸੀਂ ਕਈ ਕੰਪਨੀਆਂ ਨਾਲ ਕੰਮ ਕੀਤਾ, ਜਦੋਂ ਉਹ ਕੰਮ ਛੱਡਿਆ ਤੇ ਅਸੀਂ ਸਪੈਸ਼ਲ ਉਹਨਾਂ ਨੂੰ ਕਾਲ ਕਰਕੇ ਆਪਣਾ ਅਕਾਊਂਟ ਡਿਲੀਟ ਕਰਾਈਦਾ ਸੀ ਵੀ ਅਸੀਂ ਜੋਬ ਕੁਇਟ ਕਰਤੀ ਆ ਜੀ ਉੱਥੇ। ਠੀਕ ਹੈ ਜੀ। ਹਾਂਜੀ, ਬਸ ਇਹੀ ਇਨਫੋਰਮੇਸ਼ਨ ਦੇਣੀ ਸੀ। ਧੰਨਵਾਦ ਜੀ, ਮਿਹਰਬਾਨੀ ਜੀ। ਸੋ ਇਹ ਚੰਗੀ ਗੱਲ ਆ, ਜਿਹੜਾ ਡਰਾਈਵਰ ਆ ਉਹ ਪ੍ਰੋਐਕਟਿਵਲੀ ਆਪਣੇ ਪੱਧਰ ਦੇ ਉੱਤੇ ਹੀ ਇਸ ਹਿਸਾਬ ਦੇ ਨਾਲ ਕਰ ਲਵੇ। ਪਰ ਰਮਨ ਜੀ, ਆਈ ਥਿੰਕ ਪ੍ਰੋਬਲਮ ਕਿਤੇ ਇਹ ਵੀ ਹੈਗੀ ਹੈ ਵੀ ਕਈਆਂ ਦੀਆਂ ਆਪਣੀਆਂ ਹੀ ELD ਕੰਪਨੀਆਂ ਦੀਆਂ ਜਿਹੜੇ ਚਲਾ ਰਹੇ ਆ, ਜਿਨ੍ਹਾਂ ਦੇ ਕੰਪਨੀਆਂ ਹੁੰਦੀਆਂ ਉਹ ELD ਦੀ ਵੀ ਉਹਨਾਂ ਦੀ ਆਪਣੀ ਕੰਪਨੀ ਹੈ। ਬਿਲਕੁਲ ਬਿਲਕੁਲ, ਇਹੋ ਹੀ ਕੁਛ ਹੈਗਾ ਆ। ਇਸੇ ਹੀ ਚੀਜ਼ ਦੇ ਉੱਤੇ ਜਿਹੜੀ ਇਸ਼ੂ ਹੈਗਾ ਕਿ ਕਈ ਕੰਪਨੀ ਜਿਹੜੀਆਂ ਹੈਗੀਆਂ, ਜਿਹੜੀਆਂ ELD ਕੰਪਨੀਜ਼ ਹੈਗੀਆਂ, ਉਹ ਨਹੀਂ ਕੋਆਪਰੇਟ ਕਰ ਰਹੀਆਂ ਹੈਗੀਆਂ। ਉਹ ਕਹਿ ਦਿੰਦੇ ਆ ਕਿ ਤੁਸੀਂ ਆਪਣੀ ਕੰਪਨੀ ਨੂੰ ਕਹੋ ਸਾਨੂੰ ਕਾਲ ਕਰੇ ਤੇ ਅਸੀਂ ਡਰਾਈਵਰ ਦੀ ਜਿਹੜੀ ID ਉਹ ਡਿਲੀਟ ਕਰਾ ਕੇ ਫਿਰ। ਸੋ ਇਹ ਕਾਫੀ ਇਸ਼ੂਜ਼ ਹੈਗੇ ਆ, ਬਟ ਲੈਟਸ ਸੀ ਕੀ ਕਰ ਸਕਦੇ ਆ। ਸੋ ਜ਼ਰੂਰ FMCSA ਨੂੰ ਇਸ ਦੇ ਵਿੱਚ ਜਿਹੜਾ ਸੈਲਫ ਜਿਹੜਾ ਡੈਕਲੇਰੇਸ਼ਨ ਕਰਕੇ ਹਰ ਇੱਕ ਕੰਪਨੀ ਜਿਹੜੀ ELD ਵਾਲੀ ਆ, ਕਿਉਂਕਿ ਨਿਗਰਾਨੀ ਨਹੀਂ ਹੈਗੀ ਨਾ ਉਹਨਾਂ ਦੀ, ਕੋਈ ਰੈਗੂਲੇਸ਼ਨ ਨਹੀਂ ਆ, ਬਸ ਹੱਥ ਚੱਕ ਕੇ ਸਹੁੰ ਚੱਕਣੀ ਆ ਵੀ ਹਾਂਜੀ ਜੀ ਮੈਂ ਸੱਚ ਬੋਲਦਾ, ਸਾਰਾ ਕੁਛ ਉਸ ਹਿਸਾਬ ਦੇ ਨਾਲ ਆ। ਪਰ ਇਵੈਂਚੁਅਲੀ ਇਹਦੇ ਉੱਤੇ ਵੀ ਸਖਤੀ ਆਊਗੀ, ਫਿਰ ਸਾਰਿਆਂ ਨੇ ਇਹਦੇ ਵੱਲ ਨੂੰ ਵੀ ਜਿਹੜਾ ਉਹ ਰੋਣਾ ਗੱਲ ਹੈ ਵੀ ਜਦੋਂ ਮਿਸਯੂਜ਼, ਓਵਰਯੂਜ਼ ਇੱਦਾਂ ਦੀ ਚੀਜ਼ ਜਦੋਂ ਹੁੰਦੀ ਆ, ਫਿਰ ਸਖਤ ਕਾਨੂੰਨ, ਸਖਤ ਰੈਗੂਲੇਸ਼ਨਾਂ ਆਉਂਦੀਆਂ ਆ, ਫਿਰ ਪ੍ਰੋਬਲਮ ਜਿਹੜੀ ਬਾਕੀਆਂ ਨੂੰ ਵੀ ਪੈ ਜਾਂਦੀ ਆ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ, ਜੇ ਦਾ ਸੱਚ ਪੁੱਛੋ ਤਾਂ ਜੀ, ਸੱਚ ਦੱਸੀਏ ਫਿਰ ਤਾਂ ਇਹੀ ਆ ਜੀ, ਇੰਡੀਆ ਤੋਂ ਸਾਰੀਆਂ ਕੰਪਨੀਆਂ ਚੱਲਦੀਆਂ ਨੇ ELD ਵਾਲੀਆਂ। ਮੈਨੂੰ ਪਿਛਲੇ ਵੀਕ ਫੋਨ ਆਇਆ ਸੀਗਾ ਕਿਸੇ ਕੰਪਨੀ ਦਾ ELD ਦਾ, ਕਹਿੰਦੇ ਭਾਜੀ ਕਿਹੜੀ ELD ਵਰਤਦੇ ਹੋ? ਮੈਂ ਕਿਹਾ ਵੀ ਆਹ ਵਾਲੀ ਵਰਤਦੇ ਆ। ਕਹਿੰਦਾ ਸਾਡੀ ELD ਲਓ, ਜਿੱਥੇ ਤੁਸੀਂ ਰੁਕਣਾ
10 ਮਿੰਟ ਪਹਿਲਾਂ ਕਾਲ ਕਰ ਦਿਓ, ਜਿਵੇਂ ਕਹੋਗੇ ਉਵੇਂ ਸੈੱਟ ਕਰ ਦਿਆਂਗੇ ਜੀ। ਸਿੱਧਾ ਹੀ ਇਹ ਤਾਂ ਗੱਲ ਮੈਂ ਬਿਲਕੁਲ ਹੱਸਿਆ, ਸਹੀ ਹੈ ਮੈਂ ਉਹਨੂੰ ਸਿੱਧਾ ਕਿਹਾ, ਮੈਂ ਕਿਹਾ ਤੂੰ ਸਿੱਧਾ ਹੀ ਦੱਸੀ ਆ, ਕੋਈ ਹੋਰ ਹੋਵੇ। ਕਹਿੰਦਾ ਨਹੀਂ ਭਾਜੀ ਸਾਨੂੰ ਪਤਾ ਵਾ, ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਇਹ ਚਾਹੀਦੇ ਆ ਫੀਚਰ। ਅੱਛਾ, ਇਹ ਵੀ ਫੀਚਰ ਹੀ ਦੱਸ ਬਣਾਤਾ ਆ, ਕਾਨੂੰਨ ਨੂੰ ਤੋੜਦਾ ਫੀਚਰ ਆ। ਮੈਂ ਕਹਿੰਦੇ ਜੇ ਤੁਸੀਂ ਐਡਿਟ ਕਰੋਗੇ ਤਾਂ ਸਾਰਾ ਕੁਝ ਪਤਾ ਲੱਗੂਗਾ ਆਫੀਸਰ ਨੂੰ, ਅਸੀਂ ਐਡਿਟ ਕਰਾਂਗੇ ਤਾਂ ਪਤਾ ਨਹੀਂ ਲੱਗਣਾ। ਉਹ ਚਾਹੇ ਇਨਸਪੈਕਸ਼ਨ ਕਰਾ ਲਵੇ, ਚਾਹੇ FMCSA ਵਾਲਾ ਕਰਾ ਲਵੇ। ਹੁਣ ਬਹੁਤਿਆਂ ਨੂੰ ਤਾਂ ਬੁਰਾ ਲੱਗਦਾ ਹੋਊਗਾ ਵੀ ਆ ਕੇ ਇੱਥੇ ਭੇਤ ਖੋਲ ਜਾਂਦੇ ਨੇ, ਪਰ ਗੱਲ ਇਹ ਆ ਜੀ, ਆਪਣੇ ਜਿਹੜੇ ਮੁੰਡੇ ਹੁਣ ਨਵੇਂ ਚੱਲੀ ਦਾ ਜਾਂਦੇ ਨੇ, ਇਹਨਾਂ ਨੂੰ ਇਹ ਨਹੀਂ ਪਤਾ। ਕਈਆਂ ਨੂੰ ਰਮਨ ਬਾਈ ਉਹਨਾਂ ਨੇ ਤੁਸੀਂ ਦੱਸਿਆ ਵੀ ਆ ਵੀ ਲੌਗ ਬੁੱਕ ਫੈਡਰਲ ਆਉਂਦੀ ਆ। ਜੇ ਇਹਨਾਂ ਦਾ ਕੋਈ ਮੇਜਰ ਇਸ਼ੂ ਬੰਦਾ ਐਕਸੀਡੈਂਟ ਹੁੰਦਾ ਜਾਂ ਕੁਛ ਪੰਗਾ ਪੈਂਦਾ, ਜੇ ਆਪਾਂ ਕੋਈ ਮੇਜਰ ਕ੍ਰੈਸ਼ ਕਰਦੇ ਆ ਜਿਹਦੇ ਕੋਈ ਬੰਦਾ ਮਰ ਜਾਵੇ, ਇਹਨਾਂ ਨੂੰ ਮੁੜ ਕੇ PR ਨਹੀਂ ਮਿਲਣੀ। ਨਹੀਂ ਮਿਲਣੀ, ਫੈਲਨੀ ਚਾਰजेस ਲੱਗਣੇ ਆ ਸਨੀ ਭਾਜੀ, ਤੇ ਸਿੱਧੇ ਡਿਪੋਰਟ ਆ।